ਅੱਜ ਅਸੀਂ ਆਪਣੇ ਪਿੰਡ ਚੱਕ ਨੰਬਰ 370 ਜੀਂਬੇ ਤਾਰਕਾਬਾਦ ਪੁਰਾਣਾ ਨਾਮ ਸਿੱਖਾਂ ਵਾਲਾ ਕਣੀਆਂ ਤਹਿਸੀਲ ਗੋਜਰਾ ਜ਼ਿਲ੍ਹਾ ਟੋਬਾ ਟੇਕ ਸਿੰਘ ਦੇ ਅੰਡਰ ਆਉਂਦਾ ਜੀ। ਇਸ ਪਿੰਡ ਦੀ ਸੱਥ ਦੇ ਵਿੱਚ ਅਸੀਂ ਆਏ ਹਾਂ। ਅੱਜ ਅਸੀਂ ਕੁਛ ਆਪਣੇ ਬਜ਼ੁਰਗਾਂ ਦੇ ਕੋਲੋਂ ਅਜਿਹੇ ਸਵਾਲ ਪੁੱਛਾਂਗੇ ਜਿਨ੍ਹਾਂ ਦਾ ਤਾਲੁਕ ਵੰਡ ਵੇਲੇ ਦੇ ਨਾਲ ਆ ਔਰ ਉਸ ਰਹਿਤ ਬਹਿਤ ਦੇ ਨਾਲ ਆ ਜੋ ਅਸੀਂ ਸਿੱਖਾਂ ਦੇ ਨਾਲ ਗੁਜ਼ਾਰੀ ਜਾਂ ਦੂਸਰੇ ਤੀਸਰੀਆਂ ਜਿਹੜੀਆਂ ਵੀ ਜ਼ਾਤਾਂ ਸੀਗੀਆਂ। ਅਤੇ ਅੱਜ ਸਾਡੇ ਨਾਲ ਜਿੰਨੇ ਵੀ ਬਜ਼ੁਰਗ ਆ ਇੰਸ਼ਾਅੱਲਾ ਤਾਲਾ ਉਮੀਦ ਹੈ ਕਿ ਸਾਡੇ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਇੱਥੋਂ ਹੀ ਮਿਲ ਜਾਣੇ ਆ। ਅਤੇ ਸਾਡੇ ਨਾਲ ਜਿਹੜੇ ਸਾਡੇ ਬਜ਼ੁਰਗ ਨੇ ਅਸੀਂ ਪਹਿਲਾਂ ਸਭ ਤੋਂ ਇਹਨਾਂ ਤੋਂ ਪੁੱਛਦੇ ਹਾਂ ਕਿ ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਕੀ ਹਾਲ ਚਾਲ ਹੈ ਜੀ ਬਜ਼ੁਰਗੋ? ਕੀ ਨਾਂ ਆਪਣਾ ਜੀ? ਫਜ਼ਲ ਅਹਿਮਦ ਜੀ। ਕੀ ਨਾਂ ਜੀ? ਫਜ਼ਲ ਅਹਿਮਦ। ਫਜ਼ਲ ਅਹਿਮਦ। ਆਪਣੀ ਵਲਦੀਅਤ ਕੀ ਹੈ ਜੀ? ਗੁੱਜਰ ਫਤਿਹਦੀਨ। ਅੱਛਾ ਫਤਿਹਦੀਨ ਜੀ। ਆਪਣੇ ਕਿਹੜੀ ਬਰਾਦਰੀ ਹੈ ਜੀ? ਗੁੱਜਰ ਬਰਾਦਰੀ ਹੈ। ਆਪਣੀ ਮੁੰਨਣ। ਅੱਛਾ ਜੀ। ਆਪਣੀ ਜਿਹੜੀ ਗੋਤ ਆ ਮੁੰਨਣ। ਆਪਣਾ ਜਦੋਂ ਅਜਾੜਿਆਂ ਤੋਂ ਪਹਿਲੋਂ ਤੁਸੀਂ ਰਹਿੰਦੇ ਹੁੰਦੇ ਸੀ ਕਿਹੜੇ ਜ਼ਿਲ੍ਹੇ ਕਿਹੜੇ ਪਿੰਡ ਦੇ ਵਿੱਚ ਰਹਿੰਦੇ ਸੀ ਤੁਸੀਂ? ਅਸੀਂ ਗਦਿਆਣੀ। ਹਾਂ। ਤੇ ਜ਼ਿਲ੍ਹਾ ਕੀ ਸੀ ਆਪਣਾ? ਜ਼ਿਲ੍ਹਾ ਜਲੰਧਰ। ਪਿੰਡ ਗਦਿਆਣੀ। ਹਾਂਜੀ। ਅੱਛਾ। ਤੇ ਉਸ ਪਿੰਡ ਦੇ ਵਿੱਚ ਕੀ ਸਾਰੇ ਮੁਸਲਮਾਨ ਰਹਿੰਦੇ ਸੀ ਜਾਂ ਮੁਸਲਮਾਨ? ਸਿੱਖ ਕੋਈ ਨਾ ਸੀ, ਰਾਈ ਕੋਈ ਨਾ, ਜੱਟ ਕੋਈ ਨਾ। ਸਿੱਖ ਕੋਈ ਨਾ ਸੀ, ਰਾਈ ਸਭ ਗੁੱਜਰਾਂ ਦਾ ਪਿੰਡ। ਸਾਰਾ ਗੁੱਜਰਾਂ ਦਾ ਪਿੰਡ ਸੀ। ਲੰਬੜਦਾਰ ਦਾ ਨਾਂ ਯਾਦ ਆ? ਹਾਂਜੀ। ਜਲਾਲਦੀਨ ਲੰਬੜਦਾਰ ਸੀ ਉਸ ਕਣੇ 28 ਚ ਰਹਿ ਸੀ। ਅੱਛਾ। ਆਪਣੀ ਕੀ ਉਮਰ ਸੀ ਉਸ ਟਾਈਮ ਜਦੋਂ ਆਏ ਤੁਸੀਂ? ਉਹ ਬਈ ਅਸੀਂ 12-13 ਸਾਲਾਂ ਦੇ। 12-13 ਸਾਲਾਂ ਦੇ। ਹਾਂਜੀ। ਸਹੀ। 12-13 ਸਾਲਾਂ ਯਾਨੀ ਤੁਸੀਂ ਹੋਸ਼ ਦੇ ਵਿੱਚ ਸੀ? ਹਾਂਜੀ। ਜੋ ਦੇਖਿਆ ਪਾਖਿਆ ਸਾਰਾ ਮਤਲਬ ਯਾਦ ਆ ਤੁਹਾਨੂੰ ਕਿਸੇ ਨਾ ਕਿਸੇ? ਆਲੇ ਦੁਆਲੇ ਸਿੱਖਾਂ ਦੇ ਪਿੰਡ ਵੀ ਦੇਖੇ ਆ। ਆਲੇ ਦੁਆਲੇ ਪਿੰਡਾਂ ਦੇ ਨਾਂ ਯਾਦ? ਚੜੇਰਾਂ। ਛੋਟੀਆਂ ਚੜੇਰਾਂ, ਬੜੀਆਂ ਚੜੇਰਾਂ। ਅੱਛਾ। ਛੋਟੀਆਂ ਚੜੇਰਾਂ, ਬੜੀਆਂ ਚੜੇਰਾਂ ਅਲੱਗ ਸੀਗੇ ਪਿੰਡ। ਇੱਕ ਸੂੰਡ ਦਾ ਸਿੱਖਾਂ ਦਾ ਪਿੰਡ। ਅੱਛਾ। ਸੂੰਡ। ਹਾਂ ਸੂੰਡ। ਅੱਛਾ। ਹੋਰ ਬਲਾਕੀਪੁਰ ਸਾਹਿਬ। ਬਲਾਕੀਪੁਰ ਗੁੱਜਰਾਂ ਦਾ ਪਿੰਡ। ਆਪਣੇ ਵੀ ਇੱਥੇ ਇੱਕ ਬਲਾਕੀਪੁਰ ਉਹ ਉੱਥੇ ਆਇਆ ਵਾ। ਠੀਕ ਹੋ ਗਿਆ। ਤੇ ਆਪਣੇ ਥਾਣਾ ਕਿਹੜਾ ਲੱਗਦਾ ਸੀ ਉਸ ਵੇਲੇ? ਫਗਵਾੜੇ ਦਾ। ਤੇ ਸਕੂਲ ਆਪਣੇ ਪਿੰਡ 'ਚ ਹੀ ਸੀਗਾ ਜਾਂ ਕੋਈ ਨਾਲ? ਹਜੇ ਬਣਿਆ ਨਾ ਸੀ, ਮਨਜ਼ੂਰ ਹੋ ਗਿਆ ਸੀ। ਮਨਜ਼ੂਰ ਹੋ ਗਿਆ। 10ਵੀਂ ਤੱਕ ਸਕੂਲ। ਫਿਰ ਤੁਸੀਂ ਮੀਆਂ ਜੀ ਕੋ ਪੜ੍ਹਦੇ ਰਹੇ? ਨਹੀਂ ਅਸੀਂ ਤਾਂ ਪੜ੍ਹੇ ਹੀ ਨਾ, ਅਸੀਂ ਤਾਂ ਖੇਡਦੇ ਰਹਿ ਗਏ। ਉਂਝ ਜਿਹੜੇ ਪੜ੍ਹਨ ਵਾਲੇ ਸੀ ਉਹ ਮੀਆਂ ਜੀ ਕੋ ਜਾਂਦੇ ਹੋਣੇ? ਉਹ ਨਹੀਂ, ਉਹ ਸਕੂਲ 10ਵੀਂ ਤੇ ਫਰਾਲਾ ਸਿੱਖਾਂ ਦਾ ਪਿੰਡ ਸੀ। ਅੱਛਾ। ਫਰਾਲਾ ਸਿੱਖਾਂ ਦਾ ਪਿੰਡ ਸੀ 10ਵੀਂ ਦੇ ਸਕੂਲ। ਅੱਛਾ। ਸਾਡੇ ਮੰਡੀਰ ਜਿਹੜੇ ਲੋਕ ਤਗੜੇ ਨਾ ਉਹਨੇ 10 ਉੱਤੇ ਪਾਸ ਕੀਤੀਆਂ। ਠੀਕ ਹੋ ਗਿਆ। ਹਾਂ। ਤੇ ਆਪਣੇ ਜਦੋਂ ਸਨ 1947 ਦੇ ਵਿੱਚ ਜਦੋਂ ਇਹ ਅਜਾੜੇ ਪਏ ਆ ਆਪਾਂ ਸਾਰੇ ਉੱਥੋਂ ਉੱਠ ਕੇ ਇੱਥੇ ਆਏ ਆ ਪਾਕਿਸਤਾਨ ਦੇ ਵਿੱਚ, ਤੇ ਮੈਨੂੰ ਤੁਸੀਂ ਇਹ ਦੱਸ ਸਕਦੇ ਵੀ ਤੁਹਾਨੂੰ ਉੱਥੇ ਐਲਾਨ ਸੁਣਾਈ ਦਿੱਤੇ ਸੀ ਜਾਂ ਕੋਈ ਜੱਥੇ ਪਏ ਸੀਗੇ ਤਾਂ ਉੱਠ ਕੇ ਆਏ? ਸਾਡੇ ਪਿੰਡ ਹਮਲਾ ਸਿੱਖ ਕੋਈ ਨਹੀਂ ਆਇਆ। ਅੱਛਾ। ਜਿਹੜੇ ਹੋਰ ਗੁਆਂਢੀ ਸਿੱਖ ਸੀ ਨਾ ਉਹ ਦੱਸ ਦਿੰਦੇ ਸੀ ਵੀ ਤੁਸੀਂ ਰਕਬਾ ਨਾ ਲਓ, ਬਾਹਰ ਰੌਲੇ ਪੈਂਦੇ ਆ। ਅੱਛਾ। ਪੈਸੇ ਤੁਹਾਡੇ ਕੰਮ ਆਉਗੇ ਤਾਂ ਜ਼ਮੀਨ ਦਾ ਐਤਕੀ ਨਾ ਲਓ। ਅੱਛਾ। ਇਹ ਰੌਲੇ ਰੱਪੇ ਪੈਂਦੇ ਆ ਬਾਹਰ। ਸਹੀ। ਪੈਸੇ ਅਜਾੜੇ ਪੈ ਜਾਣੇ ਆ ਤਾਂ ਤੁਸੀਂ ਪੈਸੇ ਤੁਹਾਡੇ ਕੰਮ ਆਉਗੇ। ਇਹ ਲੋਕ ਹਟੇ ਨਹੀਂ ਤਾਂ ਸਿੱਖ ਦੱਸ ਕੇ ਗਏ ਆ। ਸਿੱਖ ਦੱਸ ਕੇ ਗਏ। ਅੱਛਾ। ਸਿੱਖ ਦੱਸ ਕੇ ਗਏ ਜਿਹੜੀ ਇੰਨਾ ਭਲਾ ਤੇ ਇੰਨਾ ਪਿਆਰ ਮੁਹੱਬਤ ਸੀ, ਇੰਨਾ ਮੇਲ ਮਿਲਾਪ ਸੀ ਵੀ ਉਹ ਸਾਰਾ ਖਿਆਲ ਕਰਦੇ ਸੀ ਹਰ ਪਾਸੇ। ਫਿਰ ਲੋਕ ਹਟੇ ਨਹੀਂ। ਅੱਛਾ। ਫਿਰ ਸਾਡੇ ਪਿੰਡ ਹਮਲਾ ਕੋਈ ਨਹੀਂ ਹੋਇਆ। ਅੱਛਾ। ਅਸੀਂ ਆਪਣੇ ਆਪ ਹੀ ਉੱਠ ਕੇ ਤਾਂ ਹੀ ਜੜਿਆਲਾ ਹਮਨੇ ਤਾਂ ਅਸੀਂ ਆਪਣੇ ਆਪ ਹੀ ਫਿਰ ਜੜਿਆਲੇ ਚਲੇ ਗਏ। ਆਸ਼ਰਮ ਜੈਲਦਾਰ ਸੀ। ਅੱਛਾ ਜੀ। ਹੋਰ ਜਬੂਤ ਸਾ। ਅੱਛਾ। ਉਸ ਪਿੰਡ ਚਲੇ ਗਏ। ਠੀਕ ਹੋ ਗਏ। ਤੇ ਸਾਡੇ ਕੋਲ ਇੱਧਰ ਗੁਜਰਾਂ ਦੇ ਪਿੰਡ 'ਚ ਕਟਾਰੀਆਂ, ਚੇਤਾ, ਬਾਲੋਂ, ਰੋਡਰਪੁਰ ਆ ਚੌਰੀਆਂ ਦਾ ਪਿੰਡ था। ਅੱਜ ਧਾਨੇ ਉਹਨਾਂ ਦਾ। ਠੀਕ ਹੋ ਗਿਆ। ਇਹ ਸਾਡੇ ਨੇੜੇ ਸੀ। ਅੱਛਾ ਜੀ। ਤੇ ਜਦ ਇਹਨਾਂ ਦੇ ਪਿੰਡ ਅੱਗ ਲੱਗੀਆਂ ਨਾ ਹਾਂਜੀ ਤਾਂ ਫਿਰ ਇਹਨੇ ਕਿਹਾ ਵੀ ਇਹ ਚੌਰੀਆਂ ਦੇ ਪਿੰਡ ਤੇ ਅਸਰਾ ਬੜਾ ਤੇ ਅਖੇ ਲੋਕੋ ਸਿਰਫ ਪੋ ਸਹੀ ਇਹ ਮਰਜ਼ੀ ਨੇ ਗੱਡੇ ਬੋਲ ਜੋੜ ਕੇ ਆਪਣੀਆਂ ਚੀਜ਼ਾਂ ਚੱਕ ਕੇ ਜਿੱਦਾਂ ਸਕਣ ਸਭ ਜੜਿਆਲੇ ਚਲੇ ਗਏ ਸਾਰੇ। ਉਸ ਆਸ਼ਰਮ ਖੈਰ ਖਰੀਅਤ ਨਾਲ ਉਂਝ ਪਹੁੰਚੇ ਤੁਸੀਂ? ਕੋਈ ਵਾਧਾ ਘਾਟਾ ਤਾਂ ਨਹੀਂ ਹੋਇਆ? ਕਹਿੰਦਾ ਇੰਨੇ ਬੱਚੇ ਦਾ ਵੀ ਨਹੀਂ ਇਦਾਂ ਦਾ ਹਰ ਜਗ੍ਹਾ ਹੋਇਆ। ਉਹ ਜੇ ਤੁਸੀਂ ਰਾਹ 'ਚ ਦੇਖਿਆ ਤਾਂ ਬਹੁਤ ਕੁਝ? ਰਾਜ ਬਥੇਰਾ ਕੋਈ ਦੇਖਿਆ। ਲਾਸ਼ਾਂ ਤੇ ਜਿੱਥੇ ਉਹ ਬਿਆਸੇ ਦਾ ਪੁਲ ਨਹੀਂ ਦਰਿਆ। ਮੈਨੂੰ ਥੋੜਾ ਜਿਹਾ ਤੁਸੀਂ ਇਹ ਦੱਸੋ ਵੀ ਆਪਣੀ ਜ਼ਮੀਨ ਦਾ ਕੀ ਹਿਸਾਬ ਕਿਤਾਬ ਸੀ, ਕਿੱਦਾਂ ਖੇਤੀ ਸੀਗੀ ਉੱਥੇ ਬਾਈ ਬੀਜੀ? ਉਹ ਬਈ ਉੱਥੇ ਖੂਹ ਚੱਲਦੇ ਸੀ। ਅੱਛਾ। ਫਿਰ ਦੁਨੀਆ ਫਸਲਾਂ ਪਾਲਦੀ। ਟਿੰਡਾਂ ਵਾਲੇ ਖੂਹ ਚੱਲਦੇ ਸੀ? ਹਾਂ ਟਿੰਡਾਂ ਵਾਲੇ ਖੂਹ। ਬੋਲਦ ਜੋੜਦੇ ਸੀ ਜਾਂ ਬੋਲਦ ਚੱਲਦੇ ਸੀ ਉੱਥੇ ਜ਼ਿਆਦਾ? ਖੋਪਿਆਂ ਤੋਂ ਬਗੈਰ ਹੀ? ਖੋਪਿਆਂ ਦੇ ਬਗੈਰ ਹੀ। ਅੱਛਾ। ਠੀਕ ਆ। ਅੱਛਾ। ਆਪਣੇ ਉਧਰ ਕੋਈ ਦਰਿਆ ਵੀ ਕੋਲ ਸਾਹਿਬ ਮੈਂ ਸੁਣਿਆ ਲੱਗੇ? ਦੂਰ ਸੀ। ਫਸਲਾਂ ਜ਼ਿਆਦਾਤਰ ਕਿਹੜੀਆਂ ਉੱਥੇ ਤੁਸੀਂ ਬੀਜਦੇ ਸੀ? ਮੱਕੀਆਂ, ਕਮਾਦ। ਅੱਛਾ। ਕਣਕਾਂ। ਠੀਕ। ਮੱਕੀ, ਕਮਾਦ, ਕਣਕਾਂ ਉਹੀ ਜੋ ਇੱਥੇ ਤੁਸੀਂ ਬੀਜਦੇ ਹੋ ਸਾਰਾ?
ਅੱਛਾ ਬਜ਼ੁਰਗੋ, ਮੇਨ ਮੁੱਦਾ ਤੇ ਜਿਹੜਾ ਹੈਗਾ ਆਪਣਾ ਉਹ ਇਹੀ ਆ ਕਿ ਤੁਸੀਂ ਉੱਥੋਂ ਫਿਰ ਸਫ਼ਰ ਕੀਤਾ, ਹਾਂਜੀ ਉੱਥੋਂ ਫਿਰ ਤੁਸੀਂ ਨਿਕਲ ਕੇ ਫਿਰ ਤੁਸੀਂ ਉੱਥੇ ਫਗਵਾੜੇ ਜਾਂ ਕੋਈ ਹੋਰ ਓਲੇ ਪੱਲੇ ਕਿਸੇ ਜ਼ਿਲ੍ਹੇ ਦੇ ਵਿੱਚ ਉੱਥੇ ਵੀ ਕਿਸੇ ਕੈਂਪ 'ਚ ਰਹੇ ਜਾਂ ਡਾਇਰੈਕਟ ਲਾਹੌਰ ਵਾਲੇ ਕੈਂਪ 'ਚ ਨਹੀਂ ਆਏ? ਨਹੀਂ ਡਾਇਰੈਕਟਰ ਅਸੀਂ ਰਹੇ ਆ ਜੈਲਦਾਰ ਦੇ ਪਿੰਡ, ਉੱਥੇ ਦੁਨੀਆ ਇਕੱਠੀ ਕਿਹੜਾ ਹੋ ਗਈ। ਪਿੰਡ ਸੀ? ਹੀ ਜੈਲਦਾਰ ਦਾ। ਅੱਛਾ, ਉੱਥੇ ਦੁਨੀਆ ਇਕੱਠੀ ਹੋ ਗਈ, ਇਲਾਕਾ ਇਕੱਠਾ ਹੋ ਗਿਆ ਸੀ। ਅੱਛਾ ਦੁਨੀਆ ਇਕੱਠੀ ਹੋ ਗਈ, ਇਲਾਕਾ ਇਕੱਠਾ ਹੋ ਗਿਆ। ਉੱਥੇ ਆਲਾ ਦੁਆਲਾ ਮੁਸਲਮਾਨ ਜੋ ਸੀ ਇਕੱਠ-ਮੱਠ ਹੋ ਗਿਆ। ਹਾਂ। ਫਿਰ ਉੱਥੇ ਆਰਡਰ ਹੋ ਗਿਆ ਥੋੜੇ ਦਿਨਾਂ ਬਾਅਦ ਵੀ ਤੁਸੀਂ ਇਸ ਵੇਲੇ ਸਿੱਖਾਂ ਦਾ ਜਥਾ ਬਹੁਤ ਭਾਰਾ ਤੇ ਆਪਣੇ ਤੁਸੀਂ ਵਿਦਾ ਕਰ ਦਿਓ, ਪਿੰਡ ਵਿਹਲਾ ਕਰ ਦਿਓ। ਸਹੀ। ਉੱਥੋਂ ਵਿਹਲਾ ਹੋ ਕੇ ਤਾਂ ਫਿਰ ਅਸੀਂ ਬਰਾਮ ਆਏ ਆ। ਬਰਾਮ ਉੱਥੇ ਆ ਬਾਕੀ ਦੇ ਪਿੰਡ ਸਭ ਬਰਾਮ। ਅੱਛਾ ਠੀਕ ਹੈ ਜੀ, ਇੰਡੀਆ 'ਚ। ਠੀਕ ਹੈ। ਉੱਥੋਂ ਫਿਰ ਜਿੰਨਾ ਚਿਰ ਰਹੇ ਫਿਰ ਜਾਓ ਆਰਡਰ ਹੋਇਆ, ਫਿਰ ਲਾਰੀਆਂ ਚੱਲੀਆਂ। ਫਿਰ ਕਾਫਲੇ ਤੇ ਹਾਂ ਅੱਛਾ ਜੀ। ਚੇਤਾ ਖਗਰੌੜ ਟੋਡਰਪੁਰ ਗਦਿਆਣੀ ਬਾਲੋਂ ਜੋ ਇਲਾਕਾ ਸੀ ਵੀ ਇਕੱਠਾ ਹੋ ਗਿਆ ਸੀ। ਸਹੀ। ਫਿਰ ਇਹ ਬਰਾਮ ਆ ਗਏ, ਬਰਾਮ ਆ ਗਏ। ਇੱਥੇ ਖੜਾ ਮਹੀਨਾ ਰਹੇ, ਕੈਂਪ ਲੱਗਾ ਰਿਹਾ। ਫਿਰ ਜਿੱਦਾਂ ਆਰਡਰ ਹੋਇਆ ਤਾਂ ਫਿਰ ਉੱਥੋਂ ਦੁਨੀਆ ਚੱਲ ਪਈ। ਸਹੀ। ਫਿਰ ਤੋੜ ਅਸੀਂ ਤੁਰ ਕੇ ਗੱਡੇ ਲੈ ਕੇ ਬੈਲ ਲੈ ਕੇ ਆਏ ਆ। ਤੋੜ ਗੱਡੇ ਆਪਣਾ ਬਹੁਤ ਸਾਰਾ ਸਮਾਨ ਕੀਮਤੀ ਹਰ ਸ਼ਾਇਦ ਉੱਥੇ ਛੱਡਿਆ ਹੋਣੇ ਆ। ਉਹ ਮਾੜਾ ਛੱਡਿਆ ਮੋਟਾ ਇਹੀ ਸਭ, ਕੋਈ ਨਿਆਣੇ ਸਿਆਣੇ, ਕੋਈ ਆਟਾ ਦਾਣੇ ਰੱਖ ਲੈ, ਕੋਈ ਬਿਸਤਰਾ ਰੱਖਿਆ, ਗੱਡੇ ਜੁੜ ਕੇ ਆ ਬਸ ਗਿਆ। ਬਾਕੀ ਜੋ ਸੀ ਬਾਕੀ ਪਾਇਆ, ਛੱਡਿਆ। ਜੋ ਸਾਰਾ ਇੰਨੀ- ਉੱਜਾ ਹੀ ਛੱਡ ਕੇ ਆ ਗਿਆ ਮਾਲ ਪਸ਼ੂ। ਸਹੀ। ਤੇ ਆਪਣੇ ਤੁਸੀਂ ਜਦੋਂ ਪਹੁੰਚੇ ਉੱਥੇ ਲਾਹੌਰ ਕੈਂਪ ਦੇ ਵਿੱਚ? ਲਾਹੌਰ ਨਹੀਂ ਪਹੁੰਚੇ ਅਸੀਂ, ਅੱਛਾ, ਅੰਮ੍ਰਿਤਸਰ ਦੇ ਵਿੱਚ ਦੀ ਅਸੀਂ ਆਏ ਹਾਂ। ਅੰਮ੍ਰਿਤਸਰ ਦੇ ਵਿੱਚ ਦੀ। ਪਹਿਲਾਂ ਪਾਕਿਸਤਾਨ 'ਚ ਤੁਸੀਂ ਫਿਰ ਕਿੱਥੇ ਪਹੁੰਚੇ ਸੀ? ਅਸੀਂ ਫੈਸਲਾਬਾਦ ਆ ਗਏ। ਸਿੱਧੇ ਫੈਸਲਾਬਾਦ ਹੀ ਆਏ? ਫੈਸਲਾਬਾਦ ਤੇ ਉੱਥੇ ਲੈਲਪੁਰ, ਉੱਥੇ ਕੈਂਪ ਲੱਗਾ ਸੀ ਇੱਧਰ ਲੈਲਪੁਰ ਪਾਸੇ। ਅੱਛਾ, ਲੈਲਪੁਰ ਕੈਂਪ ਲੱਗਿਆ। ਹਾਂ, ਉੱਥੇ ਇਸ ਪਿੰਡ 'ਚ ਕਿਵੇਂ ਪਹੁੰਚੇ ਫਿਰ ਜਿੱਥੇ ਅੱਜ ਤੁਸੀਂ ਬੈਠੇ ਹੋ? ਇੱਥੇ ਫਿਰ ਸਾਡਾ ਬੰਦਾ ਸੀ, ਸਾਨੂੰ ਰੁਕਾ ਦੇ ਕੇ ਆਇਆ ਸੀ। ਰੁਕਾ ਦੇ ਕੇ ਆਏ? ਹਾਂ, ਬੈਠੇ ਆ ਜਾਓ। ਇੱਥੇ ਆ ਗਏ ਵੀ ਕੋਈ ਹੋਰ ਵੀ ਫੈਸਲਾਬਾਦ ਜਾਣਨ ਰੁਕਾ ਵਾਲੇ ਦੇ ਕੇ ਬੈਠੇ ਹੋਣਗੇ? ਹਾਂ ਵੀ ਹੋਰ ਵੀ ਕੋਈ ਜਾਣਨ ਵਾਲੇ ਹੈਗੇ ਆ? ਆ ਹਾਂ, ਜਾਓ, ਹਾਂ, ਇੱਥੇ ਆ ਜਾਓ। ਯਾਰ ਚੋਰੀਆਂ ਦੇ ਮਰਬੇ ਸੀ ਨਾ, ਇੱਥੇ ਦੁਨੀਆ ਬਾਦੀ ਸੀ ਆਪਣੀ ਬਰਾਦਰੀ। ਫਤਿਹ ਮੁਹੰਮਦ। ਠੀਕ ਹੋ ਗਿਆ। ਹਾਂ, ਇੱਥੇ ਫਿਰ ਅਸੀਂ ਉਹ ਅੱਛਾ ਜੀ। ਬਾਕੀ ਸਾਡੇ ਨਾਲ ਹੋਰ ਵੀ ਸਾਡੇ ਬਜ਼ੁਰਗ ਹੈਗੇ ਆ। ਚਾਚਾ ਜੀ ਤੁਸੀਂ ਦੱਸ ਸਕਦੇ ਵੀ ਤੁਹਾਨੂੰ ਕੋਈ ਤੁਹਾਡੇ ਬਜ਼ੁਰਗਾਂ ਕੋਲੋਂ ਤੁਸੀਂ ਕੋਈ ਗੱਲਬਾਤ ਸੁਣੀ ਹੋਵੇ ਜਦੋਂ ਉੱਥੋਂ ਆਏ, ਕੋਈ ਵਾਧਾ ਘਾਟਾ ਹੋਇਆ ਹੋਵੇ ਜਾਂ ਕੋਈ ਦੁੱਖ ਤਕਲੀਫ ਹੋਈ ਹੋਵੇ? ਦੁੱਖ ਤਕਲੀਫਾਂ ਤਾਂ ਜਦੋਂ ਦੱਸਦੇ ਸੀਗੇ ਬਜ਼ੁਰਗ ਤੇ ਬਹੁਤ ਦੁੱਖ ਤਕਲੀਫਾਂ ਤਾਂ ਹੋਈਆਂ ਕੀਤੀ। ਜਦੋਂ ਚੇਤੇ ਚੋਂ ਕੈਂਪ ਦਾ ਜਾੜਾ ਪਿਆ, ਇਤਲਾਹ ਆਈ ਆ, ਇਸ ਵੇਲੇ ਤੁਰੇ ਆ। ਸਹੀ। ਇਸ ਵੇਲੇ ਨਿਕਲੇ ਆ, ਜਿੱਦਾਂ ਦੇ ਕਿਸੇ ਦੇ ਗੱਲ ਬਨੈਣ ਵਾ ਜਾਂ ਕਿਸੇ ਦੇ ਗੱਲ ਤੇੜ ਸਾਫਾ ਆ, ਉਹੀ ਲੈ ਕੇ ਮਤਲਬ ਨਿਕਲ ਪਏ ਆ, ਕਰ ਪਏ ਜੋ ਚੀਜ਼, ਜੋ ਬਸ ਮਾਲ ਪਸ਼ੂ। ਤੁਹਾਡੇ ਬਜ਼ੁਰਗ ਕਿਹੜੇ ਪਿੰਡੋਂ ਆਏ ਸੀਗੇ? ਚੇਤੇ ਚੇਤੇ ਜੋ ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਕੋਈ ਲਾਗੇ ਦਾ ਕੋਈ ਪਿੰਡਾਂ ਪੁੰਡਾਂ ਦਾ ਕੋਈ ਪਤਾ? ਲਾਗੇ ਇਹੀ ਪਿੰਡ ਵਾ, ਨਾਲ ਕੰਗਰੌੜ, ਠਿੰਡੇ। ਪਿੰਡੇ ਉਹ ਵੀ ਬਜ਼ੁਰਗਾਂ ਦੇ ਦੱਸਣ ਦੇ ਵੀ ਇਹ ਜਿਹੜੇ ਪਿੰਡ ਜਿਹੜੇ ਨਾ ਲਾਗੇ ਗਦਿਆਣੀ, ਮਹਾਲੋਂ। ਬਰਾਦਰੀ ਤੁਹਾਡੀ ਗੁੱਜਰ ਹੀ ਹੈ? ਗੁੱਜਰ ਬਰਾਦਰੀ ਤੇ ਹੈ। ਗੋਤ ਕਿਹੜੀ ਹੈ? ਬਾਗੜੀਏ। ਬਾਗੜੀ। ਅੱਛਾ ਜੀ, ਠੀਕ ਹੋ ਗਿਆ। ਅੱਛਾ ਜੀ। ਬਾਕੀ ਮਤਲਬ ਜੇ ਉਹ ਉੱਥੇ ਦੇ ਭੇਜਣਾ, ਉਮਰਦੀਨ ਦਾ ਪੋਤਾ ਮੈਂ। ਸਹੀ। ਉਮਰਦੀਨ ਰੋਸ਼ਨਦੀਨ ਦਾ ਪੁੱਤ ਬੇਟਾ ਸੀਗਾ। ਠੀਕ ਹੈ ਜੀ। ਚੇਤੇ ਦੇ ਵਿੱਚ ਰਹਿਣ ਵਾਲੇ ਸੀ। ਚੇਤੇ ਦੇ ਵਿੱਚ। ਆਪਣੇ ਬਡਾਰੂਆਂ ਦਾ ਨਾਮ ਦੱਸੋ ਮੈਂ ਸਾਰਾ। ਦੱਸ ਦਿੱਤਾ, ਉਮਰਦੀਨ, ਬਦਰਦੀਨ, ਨਹੀਂ, ਵਾਲਦ ਦਾ ਨਾਮ ਵੀ ਦੱਸੋ। ਮੁਹੰਮਦ ਤਫੈਲ, ਵਲਦ ਉਮਰਦੀਨ, ਚਾਚਿਆਂ ਤਾਇਆਂ ਦਾ ਵੀ ਦੱਸੋ। ਫਜ਼ਲ ਆਹੀ, ਗੁਲਾਮ ਰਸੂਲ, ਅੱਛਾ ਚੌਧਰੀ। ਮਤਲਬ ਇਹਨਾਂ ਚੌਧਰੀਆਂ ਦੇ ਨਾਂ ਦੱਸ ਦਿੰਦੇ ਆ। ਫਤਿਹ ਮੁਹੰਮਦ, ਅੱਛਾ, ਫਤਿਹਦੀਨ, ਸਹੀ। ਸ਼ਾਹ ਮੁਹੰਮਦ। ਸਹੀ। ਇਹ ਤੁਹਾਡੇ ਪਿੰਡਾਂ ਦੇ ਚੌਧਰੀ ਸੀਗੇ। ਜਿਹੜੇ ਪਿੰਡ 'ਚ ਤੁਸੀਂ ਉੱਠ ਕੇ ਆਏ? ਸ਼ਫੈਦਪੁਰ ਸੀ ਚੌਧਰੀ ਫਤਿਹਦੀਨ। ਤੁਹਾਡਾ ਵੀ ਸਾਰਾ ਪਿੰਡ ਮੁਸਲਮਾਨਾਂ ਦਾ? ਸਾਡਾ ਵੀ ਪੂਰਾ ਪਿੰਡ ਮੁਸਲਮਾਨਾਂ ਲੰਬੜਦਾਰੀ ਵੀ ਫਿਰ ਔਰ ਮੁਸਲਮਾਨਾਂ? ਇੱਕੋ ਬਾਬੇ ਦੀ ਔਲਾਦ। ਉਹੀ ਕੋਈ ਨਾ ਕੋਈ। ਲੰਬੜਦਾਰੀ ਵੀ ਚੌਧਰੀ ਫਤਿਹਦੀਨ ਦੀ ਸੀ, ਸ਼ਫੈਦਪੁਰ ਵੀ ਪੂਰਾ ਚੌਧਰੀ। ਪਿੰਡ ਵੀ ਇੱਕੋ ਬਾਬੇ ਦੀ ਔਲਾਦ? ਇੱਕੋ ਬਾਬੇ ਦੀ ਔਲਾਦ ਸੀ। ਸਹੀ। ਪੂਰਾ ਪਿੰਡ ਜਿਹੜਾ ਸਹੀ। ਇੱਕ ਬਾਬੇ ਦੀ ਔਲਾਦ। ਠੀਕ ਹੋ ਗਿਆ। ਤੇ ਜੀ ਆਪਣੇ ਸਾਡੇ ਨਾਲ ਹੋਰ ਵੀ ਬਜ਼ੁਰਗ ਹੈਗੇ, ਆਪਣੇ ਦਰਸ਼ਕਾਂ ਨਾਲ ਹੋਰ ਕੁਝ ਸਾਂਝਾ ਕਰਦੇ ਆ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ। ਕੀ ਨਾਂ ਜੀ ਆਪਣਾ ਚਾਚਾ ਜੀ? ਮੁਮਤਾਜ਼ ਆਲਮ। ਬਲਦੀਅਤ ਕੀ ਹੈ ਜੀ? ਵਲੀ ਮੁਹੰਮਦ। ਤੇ ਆਪਣਾ ਕੋ ਪਿੱਛੇ ਪਿਛੋਕੜ ਕਿਹੜਾ ਪਿੰਡ ਆ ਜੀ? ਪਿੰਡ ਬੇਗੋਵਾਲ, ਪਿੰਡ ਬੇਗੋਵਾਲ, ਜ਼ਿਲ੍ਹਾ? ਜ਼ਿਲ੍ਹਾ ਜਲੰਧਰ, ਜ਼ਿਲ੍ਹਾ ਜਲੰਧਰ। ਥਾਣਾ ਕਿਹੜਾ ਸੀ ਆਪਾਂ ਨੂੰ ਲੱਗਦਾ ਉੱਥੇ? ਤਹਿਸੀਲ ਨਵਾਂ ਸ਼ਹਿਰ। ਅੱਛਾ, ਤਹਿਸੀਲ ਨਵਾਂ ਸ਼ਹਿਰ ਸੀ। ਥਾਣਾ ਤਾਂ ਤਹਿਸੀਲ ਇਕੱਠਾ ਹੀ, ਠੀਕ ਹੋ ਗਿਆ। ਠੀਕ। ਨਵਾਂ ਸ਼ਹਿਰ ਕੋਲ ਹੀ। ਤੇ ਕੀ ਸਤਲੁਜ ਤੁਸੀਂ ਦਰਿਆ ਦੇ ਕਿਨਾਰੇ ਤੇ ਸੀ ਪਿੰਡ। ਆਪਣੇ ਬਰਾਦਰੀ ਕਿਹੜੀ ਹੈ ਜੀ? ਗੁੱਜਰ ਜੀ, ਗੁੱਜਰ ਬਰਾਦਰੀ। ਤੇ ਗੋਤ ਕੀ ਹੈ ਜੀ ਆਪਣੀ? ਕਿਸਾਨਾ। ਕਿਸਾਨਾ ਗੋਤ ਹੈ ਜੀ। ਹਾਂਜੀ। ਠੀਕ ਹੋ ਗਿਆ। ਕੁਝ ਤੁਸੀਂ ਆਪਣੇ ਬਜ਼ੁਰਗਾਂ ਕੋਲ ਸੁਣਿਆ ਹੋਵੇ, ਅੱਜ ਸਾਂਝਾ ਕਰੋ ਸਾਡੇ ਆਪਣੇ ਨਾਲ। ਬਜ਼ੁਰਗਾਂ ਦੇ ਨਾਮ ਦੱਸੋ। ਕੋਈ ਬਜ਼ੁਰਗਾਂ ਦੇ ਨਾਮ ਦੱਸ ਦਿਓ। ਦਾਦੇ ਦਾ ਕੀ ਨਾਮ ਸੀ? ਬਲਦ ਸੈਨਾ।
ਸੈਨਾ ਹਾਂਜੀ ਅੱਛਾ ਬਲੀ ਮੁਹੰਮਦ ਵਾਲਦ ਸੈਨਾ ਹਾਂਜੀ ਵਾਲੀ ਮੁਹੰਮਦ ਸਾਡਾ ਤੇ ਤਾਏ ਕੋਈ ਤਾਏ ਦਾ ਨਾਂ ਚਾਚੇ- ਸ਼ੇਰ ਮੁਹੰਮਦ। ਤਾਏ ਦਾ ਨਾਂ ਸ਼ੇਰ ਮੁਹੰਮਦ ਸੀ। ਉਹ ਤੋਂ ਬੜੇ ਦਾ ਨਾਮ ਮੁਨਸ਼ੀ ਸੀ। ਮੁਨਸ਼ੀ ਸੀਗਾ। ਠੀਕ ਹੋ ਗਿਆ। ਕੋਈ ਆਪਣੇ ਬਜ਼ੁਰਗ ਦੱਸਦੇ ਸੀ ਵੀ ਆਪਣੇ ਕੋਈ ਉੱਥੇ ਕਿਸੇ ਸਰਦਾਰ ਦੇ ਨਾਲ ਕੋਈ ਨਾਂ ਨੂੰ ਯਾਦ ਹੋਵੇ? ਨਹੀਂ ਇਹਨਾਂ ਦਾ ਕੋਈ ਨਹੀਂ ਸੀ, ਪਿੰਡ ਹੀ ਸਾਡਾ ਸੀ। ਕੋਈ ਗੱਲਬਾਤ ਕੋਈ ਵਾਕਿਆ ਉਹਨਾਂ ਤੋਂ ਸੁਣਿਆ ਹੋਵੇ ਕੋਈ ਉੱਥੋਂ ਆਉਂਦਿਆਂ ਦਾ ਕੋਈ ਗੱਲਬਾਤ ਕੋਈ ਕੋਈ ਵਾਕਿਆ? ਨਹੀਂ ਸੁਣਿਆ ਨਾ ਉਹਨਾਂ ਨੇ ਕਦੀ ਸੁਣਾਇਆ। ਲਓ ਜੀ ਬਜ਼ੁਰਗੋ, ਫਿਰ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਉਹਨਾਂ ਨਾਲ ਰਹੇ, ਤੁਹਾਡੀ ਉਮਰ ਵੀ ਤੁਸੀਂ ਦੱਸਿਆ 11 ਕੁ ਸਾਲ ਸੀਗੀ, ਤੇ ਕੀ ਯਾਦ ਆ ਤੁਹਾਨੂੰ ਉਹਨਾਂ ਲੋਕਾਂ ਦੀ ਰਹਿਤ ਬਹਿਤ, ਉਹਨਾਂ ਦੇ ਨਾਲ ਗੱਲਬਾਤ, ਉਹਨਾਂ ਦੇ ਨਾਲ ਮਿਲਣ ਵਰਤਣ ਕਿਵੇਂ ਦਾ ਸੀ ਆਪਣਾ? ਉਹ ਸੀਗੇ ਤਾਂ ਚੰਗੇ, ਉਹ ਵੀ ਸਾਡੇ ਮੂਹਰੇ ਬਾਈਆਂ ਰੋਟੀ ਕਮਾਉਂਦੇ ਖਾਂਦੇ ਤੇ। ਹਾਂ, ਉਹਨਾਂ ਦੇ ਪਿੰਡ ਵੱਖਰੇ, ਸਾਡਾ ਪਿੰਡ ਵੱਖਰਾ ਸੀ। ਉਂਝ ਚੰਗਾ ਪਿਆਰ ਮੁਹੱਬਤ? ਪਿਆਰ ਮੁਹੱਬਤ ਬਥੇਰਾ ਕਰਦੇ। ਤੂੰ ਇਹ ਤਾਂ ਉਹ ਦੱਸਦੇ ਵੀ ਤੁਸੀਂ ਜ਼ਮੀਨ ਨਾ ਲਓ, ਤੁਹਾਡੇ ਪੈਸੇ ਕੰਮ ਆਊਗੇ। ਹਾਂਜੀ, ਬਾਹਰ ਅਜਾੜੇ ਪੈਂਦੇ, ਛੱਲੀਆਂ ਦਾ ਮੌਕਾ ਸੀ ਜਿਸ ਵੇਲੇ ਅਜਾੜਾ ਪੈ ਗਿਆ। ਸਹੀ। ਛੱਲੀਆਂ ਉਸ ਵੇਲੇ ਕੋਈ ਉਂਝ ਜਿਹਨਾਂ ਨਾਲ ਮਿਲ ਵਰਤਾ ਸੀ ਆਪਣੇ ਸਿੱਖਾਂ ਚੋਂ, ਕੋਈ ਕਿਸੇ ਦਾ ਕੋਈ ਨਾਂ ਨੂੰ ਯਾਦ ਆ ਉਂਝ? ਉਹ ਨਾਂ ਤੈਨੂੰ ਆਹੀ ਦੱਸਿਆ ਦੋਵਾਂ ਦਾ। ਫਿਰ ਬੁੜਾ ਗੇਂਦਾ ਤਾਂ ਜਵਾਲਾ ਸਿੰਘ ਸੀਗੇ, ਉਹਨਾਂ ਦੇ ਇੱਥੇ ਬੁੜਿਆਂ ਨੂੰ ਫਿਰ ਟੈਲੀਫੋਨ ਖਤ ਪਾਉਂਦੇ ਰਹੇ। ਬਾਵਾ ਦੇਰੇ ਚੱਲਦਾ ਰਿਹਾ ਖਤ ਪਾਉਂਦੇ ਰਹੇ। ਜਦ ਤੇ ਉਹ ਖਤ ਪਾਉਣਾ ਲਿਖਾਣਾ, ਰਾਜੀ ਭਾਈ ਦੱਸ ਦੇਣਾ ਏਦਾਂ ਏਦਾਂ ਅਸੀਂ ਫਲਾਣੇ ਪਿੰਡ ਬੈਠੇ ਆ, ਉੱਥੇ ਆ ਉੱਥੇ ਆ, ਮੁੜ ਕੇ ਉਹ ਖਤ ਚਿੱਠੀਏ ਮਰ ਮੁੱਕ ਗਏ। ਸਹੀ। ਆ ਉਹਨਾਂ ਦੇ ਤੇ ਸਾਨੂੰ ਉਹਨਾਂ ਪਰ ਨਾਂ ਜਦੋਂ ਯਾਦ। ਤੁਸੀਂ ਇਹ ਸਾਨੂੰ ਦੱਸੋ ਵੀ ਜਦੋਂ ਤੁਹਾਡੇ ਉੱਥੇ ਬਜ਼ੁਰਗ ਆਏ, ਉਹਨਾਂ ਨੇ ਆ ਕੇ ਫਿਰ ਇੱਥੇ ਕੀ ਕੰਮ ਕੂਟ ਕੀਤਾ? ਕੀ ਕੰਮ ਧੰਦਾ ਸ਼ੁਰੂ ਕੰਮ ਕੀਤਾ? ਧੰਦਾ ਕੀ ਕੀਤਾ? ਇੱਥੇ ਕੰਮ ਕੀਤਾ ਆ ਕੇ, ਆ ਗੱਲਿਆਂ ਦੇ ਵਿੱਚ ਕਣਕ ਸੀਗੀ ਜਮਾ ਹੋਈ, ਉੱਥੇ ਵੀ ਮਜ਼ਦੂਰੀ ਕੀਤੀ ਆ, ਪੱਲੇਦਾਰੀ ਕੀਤੀ। ਸਹੀ, ਮੁਸ਼ੱਕਤ ਕੀਤੀ, ਮਿਹਨਤ ਮੁਸ਼ੱਕਤ ਕੀਤੀ। ਕੀਤੀ ਬਜ਼ੁਰਗੋ, ਆ। ਮੈਂ ਇੱਕ ਸਵਾਲ ਤੁਹਾਡੇ ਕੋਲੋਂ ਲਾਜ਼ਮੀ ਪੁੱਛਣਾ ਚਾਹਾਂਗਾ। ਜਦੋਂ ਤੁਸੀਂ ਇਸ ਪਿੰਡ ਦੇ ਵਿੱਚ ਆਏ, ਹਾਂ, ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਡਾ ਇੱਥੇ ਵੈਲਕਮ ਕਿਸ ਤਰੀਕੇ ਨਾਲ ਕੀਤਾ ਉਹਨਾਂ ਨੇ? ਜੀ ਆਇਆਂ ਨੂੰ ਕਿਵੇਂ ਤੁਹਾਨੂੰ ਕਿਹਾ? ਕਿਹੜੇ ਕਿਹੜੇ ਘਰ ਸੀਗੇ ਤੇ ਉਹਨਾਂ ਦਾ ਸੁਭਾਅ ਵਰਤਾਅ ਤੁਹਾਡੇ ਨਾਲ ਕਿਵੇਂ ਦਾ ਸੀ? ਆ ਚਾਚਾ ਅਬਦੁਲ ਮਜੀਦ, ਮੁੰਡੇ ਦਾ ਬਾਬਾ। ਠੀਕ ਹੈ ਜੀ, ਮੇਰਾ ਬਾਬਾ ਭਾਈ ਹੋਣਾ ਦਾ ਭਾਈ ਹਾਂ, ਉਹ ਮਜੀਦੁਰ ਸਾਡਾ ਰਹਿਮਾਨ ਚਾਚਾ ਸਾਡੇ ਸੀ। ਨਾਲ ਬੈਠੇ ਨੇ। ਸ਼ਰੀਕਾ ਬਰਾਦਰੀ ਭਰਾ ਸੀ, ਇਕੱਠੇ ਚਾਚੇ ਦੇ ਪੁੱਤ ਭਰਾ। ਸਹੀ ਇਹ ਇਧਰ ਹੀ ਰਹਿੰਦੇ ਸੀ। ਸਹੀ ਇੱਥੋਂ ਫਿਰ ਇੱਥੇ ਆ ਗਏ। ਸਹੀ। ਆ ਗੰਡਾ ਸਿੰਘ ਚੌੜੀ ਜਿਹੜੇ ਇਹਨਾਂ ਦਾ ਜਰੀਆ ਸੀ, ਫਿਰ ਇੱਥੇ ਆ ਗਏ। ਫਿਰ ਇੱਥੇ ਜ਼ਮੀਨਾਂ ਪਈਆਂ, ਬਿਲਕੁਲ ਠੀਕ ਹੋ ਗਿਆ। ਮਨਜ਼ੂਰੀਆਂ ਕੀਤੀਆਂ, ਜ਼ਮੀਨਾਂ ਪੈ ਗਈਆਂ। ਨਹੀਂ, ਮੈਂ ਬਜ਼ੁਰਗੋ, ਮੇਰੇ ਪੁੱਛਣ ਦਾ ਮਤਲਬ ਇਹ ਸੀ ਵੀ ਇੱਥੇ ਜਿਹੜੇ ਲੋਕ ਸੀ, ਹਾਂ, ਕਿਹੜੇ ਲੋਕ ਬੈਠੇ ਸੀ ਤੁਹਾਡੇ ਆਉਣ ਤੋਂ ਪਹਿਲਾਂ? ਇੱਥੇ ਦੇ ਕਿਹੜੇ ਕਿਹੜੇ ਸੀਗੇ ਤੇ ਉਹਨਾਂ ਦਾ ਤੁਹਾਡੇ ਨਾਲ ਵਰਤਾਅ ਕਿਵੇਂ ਦਾ ਰਿਹਾ? ਬਸਿੰਦੇ ਥੋੜੇ ਹੀ ਸੀ, ਅੱਛਾ, 5-4 ਘਰੇ ਸੀ। 5-4 ਘਰੇ ਸੀ। ਨਾਈਆਂ ਭਰਾਈਆਂ ਦੇ ਸੀ ਘਰ। ਮਹੀਨਾ 2 ਮਹੀਨੇ ਤੋਂ ਉਹਨਾਂ ਨੇ ਆਪਣੀਆਂ ਮਨਮਰਜ਼ੀਆਂ ਕੀਤੀਆਂ, ਉਹਨਾਂ ਨੇ ਅੱਛਾ। ਆਪਣੀਆਂ ਮਨਮਰਜ਼ੀਆਂ ਕੀਤੀਆਂ। ਜੋ ਮਾਲ ਸੀਗਾ ਇੱਥੋਂ ਦਾ ਉਹਨਾਂ ਦਾ ਆ ਸਿੱਖਾਂ ਸੁਣਿਆ ਦਾ, ਕਬੀਏ ਕੋਈ ਵੀ ਉਹਨਾਂ ਲੜ ਨੇ ਕੇ ਲਏ ਉਹ ਤੁਸੀਂ? ਇਕੱਠੇ ਕਰ ਲਏ, ਹਰ ਸ਼ੈ ਉਹਨਾਂ ਨੇ ਇਕੱਠੀ ਕਰ ਲਈ। ਜਿਸ ਵੇਲੇ ਸਾਡੇ ਬਜ਼ੁਰਗ ਆਏ ਆ, ਇਹਨਾਂ ਨੂੰ ਤਾਂ ਕੋਈ ਸ਼ੈ ਨਹੀਂ ਲੱਭੀ। ਕੋਈ ਸ਼ੈ ਨਹੀਂ ਲੱਭੀ। ਕੋਈ ਸ਼ਹਿਰ ਮਕਾਨ ਸਾਰੀ ਹਰ ਸ਼ੈ ਦਾ ਸਫਾਇਆ ਹੋ ਗਿਆ ਸੀ। ਸਫਾਇਆ ਹੋ ਗਿਆ। ਕੋਈ ਸਾਈ ਵੀ ਸੀਗੇ ਇਸ ਉਹ ਪਿੰਡ ਇਹਨਾਂ ਦੇ? ਸਾਈ ਬਹੁਤੇ ਸੀ। ਸਾਈਆਂ ਦੇ ਬੋਲ ਦੇ ਜਿਹੜੇ ਸ਼ੱਕਰ ਦਾ ਸ਼ਰਬਤ ਪੀਂਦੇ ਰਹੇ ਆ ਉਦੋਂ ਆ ਕੇ। ਸ਼ੱਕਰ ਦਾ ਸ਼ਰਬਤ ਵੀ। ਸ਼ੱਕਰ ਦਾ ਸ਼ਰਬਤ। ਸਾਈ ਲੋਕ ਜ਼ਿਆਦਾ ਸੀ। ਬੋਲ ਸਾਂਭੇ ਸੀ ਉਹਨਾਂ ਨੇ। ਕੋਲ ਕੱਟ ਤੇ ਮੁਸਲਮਾਨ। ਸਿੱਖਾਂ ਵਾਲੇ ਬੋਲ ਸਾਂਭੇ ਸੀਗੇ ਤੇ ਮਾਰਾਂ ਇੱਥੋਂ ਪਿੰਡ ਚੋਂ ਮਾਰੀਆਂ ਤੇ ਉਹਨਾਂ ਨੇ ਬੋਲਦਾਂ ਨੂੰ ਸ਼ਰਬਤ ਪੜਾਏ ਆ ਮੁਸਲਮਾਨਾਂ ਨੂੰ। ਨੂੰ ਕੋਈ ਸ਼ਹਿਰ ਹਾਂਜੀ। ਅੱਛਾ ਜੀ, ਫਿਰ ਮਤਲਬ ਇਹ ਸਾਰਾ ਕੁਝ ਬੜਾ ਔਖਾ ਹੋ ਗਿਆ ਤੁਹਾਨੂੰ? ਤਾਂ ਕੋਈ ਸ਼ੈ ਨਹੀਂ ਇੱਥੇ ਲੱਭੀ? ਕੋਈ ਬਜ਼ੁਰਗਾਂ ਸ਼ੈ ਨੂੰ? ਨਹੀਂ। ਬਾਅਦ ਤੋਂ ਪਿਆਜ਼ੀਆਂ ਖਾ ਕੇ ਪਿਆਜ਼ੀਆਂ ਪੀ ਕੇ ਖਾਦੀਆਂ। ਸੁਣਿਆ ਮੱਕੀ ਦੇ ਵਿੱਚ ਆਟਾ ਤੇ ਰਲਾ ਕੇ ਮੱਕੀ ਕਿੱਥੇ ਜੀ, ਪਿਆਜ਼ੀਆਂ ਪੀ ਕੇ ਚਰੀ ਦੇ ਨਾਲ ਮਤਲਬ ਆਟਾ ਬਾਜਰਾ ਰੋਟੀ ਆਪਣੇ ਦਿਹਾੜੇ ਪੂਰੇ ਕੀਤੇ ਨੇ। ਬਹੁਤ ਔਖਾ ਟਾਈਮ ਇੱਕ ਤਾਂ ਪਿੱਛੋਂ ਦੇਖ ਕੇ ਆਏ ਸੀ। ਇਹਨਾਂ ਸਾਂਝਾਂ ਸੁਈਆਂ ਨੇ ਸੰਭਾਲ ਲਈ, ਹਾਂ, ਦਿੱਤਾ ਨਹੀਂ ਕੁਝ ਵੀ ਮੁਸਲਮਾਨਾਂ ਨੂੰ। ਪਾਣੀ ਦੀਆਂ ਵਾਰੀਆਂ ਦਾ ਵੀ ਸੁਣਿਆ ਬਾਬਾ, ਰੋਲਾ ਪੈਂਦਾ ਰਿਹਾ। ਕਈ ਸਾਲ ਤੱਕ ਕਬਜ਼ੇ ਨਹੀਂ ਦਿੱਤੇ ਆ। ਬੇਲੀ ਵਾਲੇ ਮਰੱਬੇ ਦਾ ਕਬਜ਼ਾ ਜ਼ੋਰ ਨਾਲ ਲਿਆ, ਇਹ ਰਾਂਝੂ ਸਾਈ ਕੋਲ ਸੀਗਾ ਕਬਜ਼ਾ। ਅੱਛਾ, ਫਿਰ ਕੀਮੇ ਵਾਲੇ ਮਰੱਬੇ ਦਾ ਕਬਜ਼ਾ ਇਹ ਰਾਂਝੂ ਸਾਈ ਕੋਲ। ਪਾਣੀ ਦੀ ਬਾਰੀ ਦਾ ਕੀ ਰੌਲਾ ਸੀ? ਕੱਚੀਆਂ ਬਾਰੀਆਂ ਜਦੋਂ ਕੱਚੀਆਂ ਬਾਰੀਆਂ ਪਿੱਛੇ ਅੱਗੇ ਬੰਨ ਲੈਂਦੇ ਇਹਨਾਂ ਦਾ ਨਹੀਂ ਸੀ ਰੌਲਾ। ਉਹਨਾਂ ਦਾ ਜ਼ੋਰ ਸੀ। ਕਿਹਨਾਂ ਦਾ? ਇਹਨਾਂ ਦਾ ਰਾਂਝੂ ਸਾਈ 2 ਪਿੰਡ ਚ ਬਾਈ ਘੋੜੀ ਤੇ ਕਰਦਾ ਸਾਈਆਂ ਤੋਂ ਰਿਹਾ। ਬਾਅਦ ਜਦੋਂ ਮੁਸਲਮਾਨ ਆ ਗਏ ਇੱਥੇ। ਘੋੜੀ ਤੇ ਬਾਈ ਕਰਦਾ। ਘੋੜੀ ਤੇ ਪਾਣੀ ਲਾਉਂਦਾ ਰਿਹਾ। ਗੰਡਾ ਸਿੰਘ ਵੀ ਜ਼ਮੀਨ ਇਹਨੇ ਸਾਂਭੀ ਹੋਈ ਸੀਗੀ, ਘਣੀਆਂ 370 ਘਣੀਆਂ 'ਚ ਵੀ ਸਾਂਭੀ ਹੋਈ ਸੀ। ਘੋੜੀ ਤੇ ਪਾਣੀ ਲਾਉਂਦਾ ਹੁੰਦਾ ਸੀਗਾ ਤੇ ਕਹਿੰਦਾ ਸੀ ਮੇਰੀ ਬਰਛੀ ਨੂੰ ਪੁੱਛ ਲਓ ਵੀ ਪਾਣੀ ਬਣਾ ਦੇਣਾ। ਰਾਂਝੂ ਸਾਈ। ਸਹੀ ਹੋ ਗਿਆ। ਤੇ ਇਸ ਪਿੰਡ ਦੇ ਵਿੱਚ ਤੁਸੀਂ ਆਏ ਆ ਤੇ ਇਸ ਪਿੰਡ ਦੇ ਕੋਈ ਮਤਲਬ ਜਿਹੜੇ ਬੰਦੇ ਆ ਮੇਨ, ਜਿਹੜੇ ਕੋ ਆਪਣੇ ਜਾਣਨ ਵਾਲੇ ਵੀ ਆ, ਬਰਾਦਰੀਆਂ ਹੋਰ ਵੀ ਬੈਠੀਆਂ, ਰਾਜਪੂਤ ਬਰਾਦਰੀ ਸਾਰੇ, ਇਹ ਬਾਰੀ ਮਤਲਬ ਆਉਂਦੇ ਰਹੇ ਇੱਥੇ? ਇਹਨਾਂ ਦੇ ਨਾਲ ਮਤਲਬ ਜਨਬੀਅਤ ਜੀ ਮਹਿਸੂਸ ਤਾਂ ਜ਼ਰੂਰ ਹੋਈ ਹੋਣੀ? ਆਸਤਾ ਆਸਤਾ ਹੀ ਤੁਹਾਡਾ ਇਹਨਾਂ ਨਾਲ ਮਿਲਨ ਵਰਤਨ ਵਧਿਆ ਹੋਊਗਾ। ਉਹ ਦੱਸ ਸਕਦੇ? ਬਾਈ ਅਗਾੜਿਆਂ ਦੇ ਮਾਰੇ ਸੀ ਲੋਕ, ਇੱਕੋ ਬਾਰੀ ਗੱਲ ਲੱਗ ਗਿਆ ਮੁਸਲਮਾਨ ਤੇ ਤਾਂ ਹੀ ਸਾਈ ਕਾਬੂ ਕੀਤੇ। ਫਿਰ ਤਾਂ ਹੀ ਜ਼ਮੀਨਾਂ ਖੋਈਆਂ। ਜਿਸ ਵੇਲੇ ਜਾੜੇ ਪੈ ਕੇ ਆਏ ਆ ਨਾ, ਇੱਕ ਘਰ ਦੇ ਵਿੱਚ, ਇੱਕ ਕੋਠੇ ਦੇ ਵਿੱਚ 10 ਟੱਬਰ ਉਹਦੇ ਵਿੱਚ ਰਹੇ ਆ।
ਕਿ ਇੰਨੀ ਪਿਆਰ ਮੁਹੱਬਤ ਸੀਗੀ ਕੀਤੀ ਅਜਾੜੇ ਦੇ ਵਿੱਚ ਨਾ ਇਕੱਠੇ ਹੋਏ ਟਾਈਮ ਸੀ। ਔਖਾ ਦੇਖ ਕੇ ਆਏ। ਇੱਕ ਹਾਤੇ ਦੇ ਵਿੱਚ ਇੱਕ ਘਰ ਦੇ ਵਿੱਚ 10-10 ਘਰ ਜਿਹੜੇ ਆ ਨਾ ਇੱਕ ਅੰਦਰ 'ਚ 10-10 ਮਤਲਬ ਘਰ ਰਹੇ ਆ, ਵਿੱਚ ਰਜਪੂਤ ਵੀ ਸੀ ਜਾਂ ਵਿੱਚ ਗੁੱਜਰ ਵੀ ਸੀ। ਹਾਂ ਜਾਣੀ ਇਹਨਾਂ ਨੇ ਪੰਜਾਂ ਗੁਜ਼ਾਰਾ ਕੀਤਾ। ਸਹੀ। ਇਹ ਕੁਰਬਾਨੀਆਂ ਦੇ ਕੇ ਤੇ ਫਿਰ ਕੁਰਬਾਨੀਆਂ ਦਿੱਤੀਆਂ ਦੇ ਕੇ ਤੇ ਫਿਰ ਸਹੀ। ਇਹ ਮਤਲਬ ਹਾਸਲ ਕੀਤਾ ਬਖਸ਼। ਸਹੀ। ਤੇ ਬਜ਼ੁਰਗੋ ਤੁਸੀਂ ਮੈਨੂੰ ਹੁਣ ਥੋੜਾ ਜਿਹਾ ਦੱਸੋ ਹਾਂਜੀ। ਕਿ ਦੇਸ਼ ਦੀ ਯਾਦ ਤਾਂ ਆਉਂਦੀ ਹੋਣੀ ਹੈ, ਬਹੁਤ ਯਾਦ ਆਉਂਦੀ ਜਾਏ ਦੇਖ ਨਹੀਂ ਸਕਦੇ ਉਹਦਾ ਸਭ ਕੁਝ ਕਦੀ ਯਾਰ ਇੰਡੀਆ ਕਿਸ ਤਰੀਕੇ ਨਾਲ ਆਪਣਾ ਕਦੀ ਸੁੱਤੇ ਪਿਆ ਲੱਗਿਆ ਹੋਵੇ ਪਹੁੰਚ ਗਏ ਉੱਥੇ, ਨਹੀਂ ਉਹਦਾ ਸੁਖਣਾ ਦੇ ਖਿਆਲ ਤਾਂ ਆ ਜਾਂਦਾ ਸੁਪਨਾ ਬਹੁਤ। ਖਿਆਲ ਆ ਜਾਂਦਾ। ਅੱਜ ਵੀ ਅਗਰ ਜੇ ਤੁਹਾਨੂੰ ਮੌਕਾ ਮਿਲੇ ਜਾਣਾ ਚਾਹੋਗੇ ਉੱਥੇ? ਉਹ ਫਿਰ ਮੈਂ ਇਕੱਲਾ ਤਾਂ ਨਹੀਂ ਜਾ ਸਕਦਾ, ਸਾਥੀ ਹੋਵੇ ਨਾ। ਬਿਲਕੁਲ ਸਾਰੇ ਸਾਥੀ ਮਤਲਬ ਆਪਣਾ ਫੇਰ ਇਲਾਕਾ ਤਾਂ ਆਪਣਾ ਇਲਾਕਾ ਗੱਲ ਪਛਾਣ ਲੋਗੇ, ਪਛਾਣ ਲੋਗੇ ਆਪਣਾ ਇਲਾਕਾ। ਬਿਲਕੁਲ ਬਿਲਕੁਲ। ਤਸਵੀਰਾਂ ਤਾਂ ਦਿਖਾਈਆਂ ਬਾਈ ਨੂੰ, ਤਸਵੀਰਾਂ ਵੀ ਦਿਖਾਈਆਂ। ਤੇ ਬਾਕੀ ਉਮੀਦ ਹੈ ਤੁਹਾਡੇ ਪਿੰਡ ਦੇ ਜਿਹੜੇ ਲੋਕ ਆ ਪਿੱਛੇ ਦੇ ਵਸਨੀਕ ਲਾਜ਼ਮੀ ਇਸ ਵੀਡੀਓ ਨੂੰ ਦੇਖ ਕੇ ਰਾਬਤਾ ਵੀ ਕਰਨਗੇ। ਉਮੀਦ ਹੈ ਕਿ ਤੁਹਾਡੇ ਪਿੰਡ ਦੀਆਂ ਵੀਡੀਓ ਜਿੰਨੇ ਵੀ ਸਾਂਝੇ ਸਾਰੇ ਚਾਚੇ ਤਾਏ ਬੈਠੇ ਆ, ਤੁਹਾਡੇ ਪਿੰਡ ਦੀਆਂ ਵੀਡੀਓ ਵੀ ਉਮੀਦ ਹੈ ਤੁਹਾਨੂੰ ਭੁਲਾਉਣਗੇ, ਤੁਹਾਡੇ ਨਾਲ ਰਾਬਤੇ ਵੀ ਕਰਨਗੇ।